बिस्मिल्लाहिर्रहमानिर्रहीम अस्सलाम वालेकुम। हाँ जी, की हाल चाल है सब दा? खैरियत नाल ठीक ठाक हो? उम्मीद है तुम सब खैरियत ना होगे, ठीक ठाक होगे, खुश होगे। मैं मुहम्मद अंसर से तुम देख रहे हो पेंडू ब्लॉग। तो शुरू करते हैं अज की वीडियो। तो जिन्हें जिन्हें सबसक्राइब नहीं किया जल्दी जल्दी सबसक्राइब कर लो, तो वीडियो लाइक तो शेयर लाजमी कर दो। हूँ आप करते हैं अज की वीडियो शुरू। तो अज आप जा रहे हैं लैके रेड़ा संडे वाला। तो तकरीबन 9 बज गए, काम खत्म हो गया, पट्ठे पे आ, लैके चलते हैं घर। गल्लां बातां करते रहेंगे, नाले तुहानू नज़ारे नज़ूरे अज करवाते रहेंगे। तो पहुँच लिए हुण घर, फिर बाकी गलबात करांगे जी। माशाअल्लाह संडा अज ये रेहड़ी ते आपां लैके जाने आप। माशाअल्लाह काम तकरीबन निबड़ ही गया। संडा हिम्मत वाला वा, तुरदा वा। तो जाने घर पहुँचते हैं, बाकी गल्लां बातां करांगे आपां अज जाके घर। इत्थे दा काम तकरीबन अज इन्ना की सीगा, मुक चला वा। बाकी घर दे काम जाके घर करते हैं, तो नाले तुहाडे नाल गल्लां बातां करते रहांगे। चलो जी, तू मैनू चढ़ाई रखा कर उत्ते बस। आ अपना ड्राइवर अज पक्का, पहले ट्रैक्टर ते हुंदा, ते अज बैठा वा रेहड़ी ते। सारे ड्राइवर हेलो, आप हौली हौली तुरे जाने हैं घर वाल नूं, पट्ठे लैके पट्ठे लैके। अज फिर नहर हो गई बंद, तो मझां को हुण सही तरह नहा नहीं हो रहा। अद्धियां के डुब्बियां हुई, अद्धियां के बैठियां वा। तो अज इदा ही आ देखो मूँह माँ डबो के गुजारा करदियां पईयां। इत्थे है कि पानी ठंडा होंदा, चलो थोड़ी देर सुकून कर लैंदियां। नहर अज तो कोई पता नहीं लग्या, बगैर इतलाह तलू तो ही बंद हो गई, नहीं तो इन्होंने दिनों बंद तो नहीं होंगी। पानी तकरीबन थोड़ा थोड़ा ही आ। चलो गुजारा गुजूरा करते हैं अज, तो 10 मिनट बैठ लैन, फिर इन्हें लैके चलते हैं घर। बंदे बैठे थे, बंदे उठ के चले गए। तो हुण मुर्गियां की मीटिंग शुरू हो गई इत्थे मंजी ते। कर लो चंगी तरह मीटिंग कर लो। अज असीं साफ कर रहे हैं सरों, थोड़ी जी आ पई आ। इनू इत्थों इहदे विचों सारा ਜਿਹੜੇ ਕੋਈ छिलके छुलके ਵਿੱਚ ਹੈਗੇ ਆ ਉਹ ਸਾਰੇ ਕੱਢ ਕੇ ਪੱਖੇ ਨਾਲ ਹਵਾ ਮਾਰ ਕੇ ਚੰਗੀ ਤਰ੍ਹਾਂ ਸਾਫ ਸੂਫ ਕਰਕੇ, ਤੇ ਫਿਰ ਇਹਨੂੰ ਅਜੇ ਲਵਾਉਂਦੇ ਆ ਧੁੱਪ। ਆ ਰੱਖੀ ਹੋਈ ਆ ਧੁੱਪੇ ਕੁਛ ਸਾਫ ਕਰਕੇ, ਫਿਰ ਇਹਦਾ ਕਢਵਾਉਂਦੇ ਆ ਤੇਲ। ਆ ਗਈ ਆ ਜੀ ਸਰੋਂ। ਇਹਨੂੰ ਸਰੋਂ ਵੀ ਕਹਿੰਦੇ, ਇਹਨੂੰ ਰਾਇਆ ਵੀ ਕਹਿੰਦੇ। ਰਾਇਆ ਹੋਰ ਹੁੰਦਾ, ਸਰੋਂ ਹੋਰ ਹੁੰਦੀ। ਸਰੋਂ ਹੁੰਦੀ ਜਿਹਦਾ ਸਾਗ ਆਪਾਂ ਖਾਈਦਾ, ਤੇ ਰਾਇਆ ਜਿਹੜਾ ਹੁੰਦਾ ਉਹਦਾ ਸਿਰਫ ਤੇਲ ਨਿਕਲਦਾ। ਇਹ ਹੁਣ ਇਹਨੂੰ ਧੁੱਪ ਲਵਾਉਂਦੇ ਚੰਗੀ ਤਰ੍ਹਾਂ ਤਾਂ ਕਿ ਸੁੱਕ ਜਾਏ, ਤੇ ਫਿਰ ਆਪਾਂ ਕਢਵਾਉਣਾ ਇਹਦਾ ਤੇਲ। ਇਹ ਫਿਰ ਦੇਵਾਂਗੇ ਮੱਝਾਂ ਨੂੰ, ਤੇ ਕੁਛ ਆਪ ਇਸਤੇਮਾਲ ਕਰਾਂਗੇ। ਚਲੋ ਜੀ, ਇਹਨੂੰ ਹੁਣ ਇੱਕ ਦਫਾ ਲੱਗ ਜਾਏ ਚੰਗੀ ਤਰ੍ਹਾਂ ਧੁੱਪ ਜੀ। ਹੁਣ ਟਾਈਮ ਹੋ ਗਿਆ ਜੀ, ਸਰੋਂ ਲੈ ਕੇ ਜਾਂਦੇ ਆ ਚੱਕੀ ਤੇ। ਇਹਦੇ ਚੋਂ ਕਢਵਾਉਂਦੇ ਆ ਤੇਲ। ਆ ਪਾ ਦਿੱਤੀ ਆ ਬੋਰੇ 'ਚ, ਮਾਸ਼ਾਅੱਲਾ ਭਰ ਗਿਆ ਬੋਰਾ। ਤੇ ਆ ਪਈ ਆ ਬਾਲਟੀ, ਇਹਦੇ 'ਚ ਲਿਆਵਾਂਗੇ ਤੇਲ ਜਿਹੜਾ ਨਿਕਲੂਗਾ। ਤੇ ਰਾਸ਼ਦ ਨੂੰ ਆਵਾਜ਼ ਮਾਰੀ ਆ, ਰਾਸ਼ਦ ਆਂਦਾ ਨਾ, ਤੇ ਫਿਰ ਲੈ ਕੇ ਚੱਲਦੇ ਆ ਚੱਕੀ ਤੇ। ਤੇ ਅੱਜ ਆਪਾਂ ਦੇਖਦੇ ਆ ਸਰੋਂ 'ਚੋਂ ਤੇਲ ਨਿਕਲਦਾ। ਚਲੋ ਜੀ, ਹੁਣ ਫਿਰ ਚੱਲਦੇ ਹਾਂ, ਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਜਾ ਕੇ। ਆਪਾਂ ਪਹੁੰਚ ਆਏ ਚੱਕੀ ਤੇ ਸਰੋਂ ਰੱਖਦੇ ਹਾਂ ਹੁਣ ਉੱਤੇ, ਤੋਲਦੇ ਹਾਂ ਇੱਕ ਦਫਾ ਕਿੰਨੀ ਹੁੰਦੀ ਆ, ਤੇ ਫਿਰ ਦੇਖਦੇ ਹਾਂ ਕਿੰਨਾ ਇਹ 'ਚ ਤੇਲ ਨਿਕਲਦਾ ਵਾ। ਬਾਅਦ 'ਚ ਤੇਲ ਵੀ ਤੋਲਾਂਗੇ। ਪਿਆ ਇੱਥੇ ਆਰਾ, ਜਿਹਦੇ ਨਾਲ ਲੱਕੜੀਆਂ ਚੀਰਦੇ ਆ। ਤੇ ਪੁਰਾਣਾ ਜਿਹੜਾ ਉਹਦੇ ਦੰਦੇ ਜਿਹੜੇ ਆ ਖ਼ਤਮ ਹੋ ਗਏ ਹੋਣੇ, ਇਸ ਕਰਕੇ ਇਹਨਾਂ ਨੇ ਨਵਾਂ ਲਿਆ ਕੇ ਰੱਖਿਆ ਵਾ। ਤੇ ਚਲੋ ਜੀ, ਹੁਣ ਆਪਾਂ ਆਪਣਾ ਕੰਮ ਦੇਖਦੇ ਆ ਗਏ ਜੀ ਚੱਕੀ ਤੇ। ਆ ਚੱਲਦੀ ਆ ਪੀਣ ਕਰਨ ਵਾਲੀ ਮਸ਼ੀਨ। ਆ ਦਾਣੇ ਇੱਥੋਂ ਗਿਰਦੇ ਪਏ ਆ ਥੱਲੇ, ਤੇ ਆ ਸਾਰੀਆਂ ਚੀਜ਼ਾਂ 'ਚੋਂ ਗੰਦ ਗੁੰਦ ਜਿਹੜਾ ਨਾ ਅਲੱਗ ਹੋਈ ਜਾਂਦਾ। ਸਾਫ ਦਾਣੇ ਆ ਥੱਲੇ ਨਿਕਲਦੇ ਪਏ ਆ। ਤੇ
ਜਿਹੜਾ ਗੰਦ ਗੁੰਦ ਆ ਉਹ ਇੱਧਰ ਆ ਦੋਨਾਂ ਸਾਈਡਾਂ ਤੇ ਨਿਕਲੀ ਜਾਂਦਾ। ਇਹ ਹੋ ਰਿਹਾ ਜੀ ਦਾਣਿਆਂ ਦਾ ਪੀਣ, ਯਾਨੀ ਦਾਣਿਆਂ ਦੀ ਸਫਾਈ ਹੋ ਰਹੀ ਹੈ। ਇੱਧਰ ਬੱਕਰੀ ਥੱਲੋਂ ਨਾਲ ਦੀ ਨਾਲ ਖਾਈ ਵੀ ਜਾ ਰਹੀ ਹੈ। ਸ਼ਾਬਾਸ਼ ਸ਼ਾਬਾਸ਼, ਖਾਲਾ ਖਾਲਾ। ਤੇ ਚਾਚਾ ਜੀ ਸਾਫ਼ ਕਰ ਕਰਕੇ ਤੇ ਆ ਬੋਰੇ 'ਚ ਪਾਈ ਜਾਂਦੇ ਆ। ਆਪਣੀ ਸਰੋਂ ਦੀ ਵਾਰੀ ਹੁਣ ਆ ਲੈ ਗਿਆ ਬੰਦਾ ਚੱਕ ਕੇ। ਆ ਲਓ ਜੀ, ਇਹ ਸਰੋਂ ਆਪਣੀ ਹੋਈ ਹੈ ਜੀ 30 ਕਿਲੋ। ਤੇ ਹੁਣ ਬਾਅਦ ਚ ਚੈੱਕ ਕਰਾਂਗੇ ਕਿ ਤੇਲ ਕਿੰਨਾ ਨਿਕਲਦਾ। ਲਓ ਜੀ, ਆਪਾਂ ਫਿਰ ਬਾਲਟੀ ਦਾ ਵੀ ਵਜ਼ਨ ਕਰ ਲਿਆ। ਬਾਲਟੀ ਦਾ ਵਜ਼ਨ ਹੋ ਗਿਆ 60 ਗ੍ਰਾਮ। ਤੇ ਹੁਣ ਦੇਖਦੇ ਹਾਂ ਕੀ ਬਣਦਾ, ਕਿੰਨਾ ਤੇਲ ਨਿਕਲੂਗਾ ਇਹ ਚੋਂ। ਆ ਸਰੋਂ ਉੱਤੇ ਪਾਤੀ ਆ ਤੇ ਇੱਥੋਂ ਨਿਕਲਣਾ ਤੇਲ ਆ। ਬਾਲਟੀ ਲਾ ਦਿੱਤੀ ਇਹਦੇ ਥੱਲੇ। ਆਹ ਹਲੇ ਬਾਕੀ ਸਰੋਂ ਪਈ ਆ ਤੇ ਦੇਖਦੇ ਹਾਂ ਹੁਣ 30 ਕਿਲੋ ਸਰੋਂ ਚੋਂ ਕਿੰਨਾ ਤੇਲ ਨਿਕਲਦਾ। ਪਾਣੀ ਆਹ ਲਓ ਜੀ, ਚੱਕੀ ਬੰਦ ਹੋ ਗਈ ਤੇ ਕੋਲੂ ਚਾਲੂ ਹੋ ਗਿਆ। ਥੋੜਾ ਥੋੜਾ ਸਰੋਂ ਨੂੰ ਪਾਣੀ ਲਾਈ ਜਾਣਾ ਤਾਂ ਕਿ ਤੇਲ ਸਹੀ ਤਰ੍ਹਾਂ ਨਿਕਲ ਜਾਵੇ, ਉਹ ਵਿੱਚ ਘੁੱਟ ਕੇ ਤੇ ਸੜੀ ਨਾ ਜਾਵੇ। ਨਿਕਲਣੀ ਸ਼ੁਰੂ ਹੋ ਗਈ ਜਿਹੜੀ ਖਲ ਬਣਦੀ ਆ। ਆ ਗਈ ਬਕਾਇਆ ਵੀ। ਬਾਤ ਹੀ ਹੈਗੀ ਥੱਲੇ। ਹੁਣ ਪਾਣੀ ਲੱਗਾ ਤੇ ਹੁਣ ਨਿਕਲਣ ਲੱਗੀ ਖਲ। ਆ ਲਓ ਜੀ, ਤੇਲ ਆਉਣਾ ਸ਼ੁਰੂ ਹੋ ਗਿਆ। ਬਾਲਟੀ 'ਚ ਤੇਲ ਜਮਾ ਹੋਣਾ ਸ਼ੁਰੂ ਹੋ ਗਿਆ। ਹੁਣ ਇੱਧਰ ਆਹ ਖਲ ਨਿਕਲੀ ਜਾਂਦੀ, ਇਹਨੂੰ ਇੱਕ ਦੋ ਵਾਰੀ ਦੁਬਾਰਾ ਚੁੱਕ ਕੇ ਵਿੱਚ ਸੁੱਟੀ ਜਾਊਗਾ ਜਿੰਨੀ ਦੇਰ ਇਹ ਬਿਲਕੁਲ ਖੁਸ਼ਕ ਨਾ ਹੋ ਗਈ। ਹਜੇ ਇਹਦੇ ਵਿੱਚ ਤੇਲ ਹੈਗਾ ਵਾ। ਜਦੋਂ ਬਿਲਕੁਲ ਖੁਸ਼ਕ ਹੋ ਜਾਏਗੀ ਫੇਰ ਬਸ ਕਰਾਂਗੇ। ਫਿਲਹਾਲ ਇਹਨੂੰ ਇੱਕ ਦੋ ਵਾਰੀ ਦੁਬਾਰਾ ਵਿੱਚ ਪਾਵਾਂਗੇ, ਜਿਹੜਾ ਤੇਲ ਵਿੱਚ ਨਾ ਚੰਗੀ ਤਰ੍ਹਾਂ ਨਿਕਲ ਆਵੇ, ਜਿਹੜਾ ਜਿਹੜਾ ਵਿੱਚ ਹੈਗਾ। ਆ ਲਓ ਜੀ, ਆ ਲਓ, ਆ ਕੜਾਈਆ ਭਰ ਗਿਆ ਨਾ, ਇਹ ਦੁਬਾਰਾ ਹੁਣ ਵਿੱਚ ਜਾਊਗਾ। ਪਾਣੀ ਲਾਈ ਜਾਣਾ ਮੈਂ ਕਰੋ ਘੇਰੀਆਂ ਵਿੱਚ। ਆ ਲਓ ਜੀ, ਇਹ ਦੁਬਾਰਾ ਗਈ ਵਿੱਚ ਹੈ। ਰਾਇਆ ਨਾ ਪੜ ਕਰਦੀ ਬਾਬਾ ਤੇ ਐਲਾਨ ਹੈ। ਲਓ ਜੀ, ਵਾਹਵਾ ਹੋ ਗਿਆ ਤੇਲ ਜਮਾ। ਤੇ ਹੁਣ ਇੱਕ ਵਾਰੀ ਜਮਾ ਹੋ ਜਾਵੇ ਚੰਗੀ ਤਰ੍ਹਾਂ, ਫਿਰ ਆਪਾਂ ਚੈੱਕ ਕਰਾਂਗੇ ਕਿ ਕਿੰਨਾ ਨਿਕਲਿਆ ਤੇਲ। ਹੋ ਗਿਆ ਥੋੜਾ ਜਿਹਾ ਹਨੇਰਾ, ਇਸ ਕਰਕੇ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਇਹਨੂੰ ਫਿਰ ਆਪਾਂ ਲਾਈਟ ਦੇ ਵਿੱਚ ਕਰਕੇ ਦੇਖਾਂਗੇ ਕਿ ਕਿੰਨਾ ਕੁ ਨਿਕਲਦਾ ਤੇਲ ਇਹਦੇ ਵਿੱਚੋਂ। ਲੈ ਘਰ ਆ ਬਾਕੀ ਬਚੀ ਆ ਖਲ, ਤੇ ਹੁਣ ਤੁਹਾਨੂੰ ਦਿਖਾਣਾ ਇੱਥੇ ਇਹਦੇ ਵਿੱਚੋਂ ਤੇਲ ਆ ਨਿਕਲ ਆਇਆ ਜੀ। ਸਰਸੋਂ ਦਾ ਖਾਲਸ ਤੇਲ
ਇਹ ਹੁਣ ਆਪਾਂ ਕੁਛ ਆਪ ਇਸਤੇਮਾਲ ਕਰਾਂਗੇ ਤੇ ਕੁਛ ਇਹਦੇ ਵਿੱਚ ਦੇਵਾਂਗੇ ਮੱਝਾਂ ਨੂੰ, ਤਾਂ ਕਿ ਮੱਝਾਂ ਨੂੰ ਜਿਹੜੀ ਉਹ ਖੁਸ਼ਕੀ ਵਗੈਰਾ ਗਰਮੀ ਗੁਰਮੀ ਜਿਹੀ ਹੋਈ ਆ ਉਹ ਇਹਦੇ ਨਾਲ ਦੂਰ ਹੋ ਜਾਵੇ। ਚਲੋ ਜੀ, ਇਹਨੂੰ ਕਰ ਦਈਏ ਢੱਕਣ ਬੰਦ। ਆਪਾਂ ਹੁਣ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ। ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਹੁਣ ਹੋ ਗਿਆ ਹਨੇਰਾ ਤੇ ਅਸੀਂ ਲੈਂਦੇ ਹੁਣ ਇਜਾਜ਼ਤ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ 'ਚ। ਉਦੋਂ ਤੱਕ ਤੁਸੀਂ ਆਪਣਾ ਬਹੁਤਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਵਸਦੇ ਰਹੋ ਤੇ ਦੇਖਦੇ ਰਹੋ ਪੇਂਡੂ ਵਲੋਗ। ਨਾਲੇ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਕਰਦੇ ਰਹੋ। ਉਦੋਂ ਤੱਕ ਤੁਹਾਡੇ ਤੋਂ ਲੈਂਦੇ ਇਜਾਜ਼ਤ, ਫਿਰ ਮਿਲਾਂਗੇ। ਆਪਣਾ ਬਹੁਤਾ ਖਿਆਲ ਰੱਖਿਓ। ਰੱਬ ਰੱਖਾ। ਅੱਲਾ ਹਾਫਿਜ਼।